ਸ਼ਾਹਿਦ ਹਾਂਜੀ ਇਹ ਮੈਂ ਕੀ ਵੇਖ ਰਹੀ ਸੀ? ਓਏ ਇਹ ਮਹੀਨੇ ਚ 1-2 ਦਫਾ ਹੋ ਜਾਂਦਾ ਵਾ, ਕੋਈ ਮਸਲਾ ਨਹੀਂ ਹੈਗਾ। ਤੁਸੀਂ ਘਰ ਦਾ ਕੰਮ ਵੀ ਕਰਦੇ ਹੋ? ਉਹ ਮੇਰੇ ਕੋਲ ਬੜੇ ਕੰਮ ਕਰਾਂਦੀ ਏ। ਮੈਂ ਸ਼ਾਦੀ ਕਿਉਂ ਕੀਤੀ ਏ? ਮੈਂ ਤੇ ਤੁਹਾਨੂੰ ਦੇਖ ਕੇ ਹੈਰਾਨ ਹੋ ਗਈ ਕਿ ਤੁਸੀਂ ਸਫਾਈ ਕਰ ਰਹੇ ਸੀ। ਹਾਂ, ਸਫਾਈ ਵੀ ਮੈਂ ਕਰਨਾ, ਕਿਚਨ ਦੇ ਕੰਮ ਵੀ ਮੈਂ ਕਰਨਾ, ਕੱਪੜੇ ਵੀ ਮੈਂ ਧੋਣਾ, ਸਾਰੇ ਕੰਮ ਮੇਰੇ ਕੋਲ ਕਰਵਾਉਂਦੀ। ਇਹ ਤੇ ਬਹੁਤ ਜ਼ਿਆਦਤੀ ਹੈ। ਇਸ ਲਈ ਤੇ ਮੈਂ ਤੈਨੂੰ ਲੈ ਕੇ ਆਇਆ ਕਿ ਮੇਰੀ ਜ਼ਿੰਦਗੀ ਥੋੜੀ ਜਿਹੀ ਬਦਲ ਜਾਏ, ਮੇਰੀ ਜ਼ਿੰਦਗੀ ਜੰਨਤ ਬਣ ਜਾਏ, ਮੇਰੀ ਜ਼ਿੰਦਗੀ 'ਚ ਬਹਾਰ ਆ ਜਾਏ, ਮਜ਼ਾ ਆ ਜਾਏ ਜ਼ਿੰਦਗੀ ਜੀਣ ਦਾ। ਲੇਕਿਨ ਤੁਹਾਡੇ ਘਰ ਤੇ ਨੌਕਰ ਵੀ ਹੈਗਾ ਨਾ, ਉਹਦੇ ਕੋਲ ਕਿਉਂ ਨਹੀਂ ਕਰਵਾਉਂਦੀ ਹੋ? ਨੌਕਰ ਨੂੰ ਬਹੁਤੇ ਪੈਸੇ ਦਿੰਦੀ ਏ ਤੇ ਨੌਕਰ ਕੋਲ ਕੋਈ ਕੰਮ ਨਹੀਂ ਕਰਾਂਦੀ, ਸਾਰੇ ਕੰਮ ਮੇਰੇ ਕੋਲ ਕਰਵਾਉਂਦੀ। ਤੇ ਫਿਰ ਫਾਇਦਾ? ਫਾਇਦਾ ਕਾਹਦਾ? ਇਸ ਲਈ ਤੇ ਵਿਆਹ ਕੀਤਾ। ਜਦੋਂ ਨੌਕਰ ਕੋਲ ਹੀ ਕਰਵਾਣੇ ਨੇ ਤੇ ਫਿਰ ਤੁਹਾਨੂੰ ਕਿਉਂ ਕਹਿੰਦੀ ਏ ਉਹ? ਮੈਨੂੰ ਤੇ ਚੰਗੀ ਨਹੀਂ ਲੱਗਦੀ। ਇਹ ਵਿਆਹ ਕੀਤਾ ਮੇਰੀ ਮਾਂ ਨੇ, ਅੱਛਾ। ਅੰਮੀ ਨੇ ਸ਼ਾਦੀ ਕਰ ਦਿੱਤੀ। ਅੰਮੀ ਨੂੰ ਬੜੀ ਪਸੰਦ ਸੀ। ਅੰਮੀ ਨੂੰ ਕੀ ਪਤਾ ਸੀ ਕਿ ਇਹਨੇ ਵਿਆਹ ਤੋਂ ਬਾਅਦ ਇੰਜ ਚੜੇਲ ਬਣ ਜਾਣਾ, ਇੰਜ ਡੈਣ ਬਣ ਜਾਣਾ। ਵੇਖ ਕਿਵੇਂ ਮੈਨੂੰ ਉੱਡ ਉੱਡ ਕੇ ਪੈਂਦੀ। ਮੈਂ ਉੱਚੀ ਬੋਲਾਂ, ਮੈਨੂੰ ਕਹਿੰਦੀ ਟੋਨ ਥੱਲੇ, ਟੋਨ ਥੱਲੇ, ਟੋਨ ਥੱਲੇ। ਕੋਈ ਗੱਲ ਹੈ? ਫਿਰ ਹੁਣ ਕੀ ਕਰੋਗੇ ਤੁਸੀਂ? ਮੈਂ ਹੁਣ ਵਿਆਹ ਤੇਰੇ ਨਾਲ ਕੀਤਾ ਇਸ ਲਈ ਕੀਤਾ ਕਿ ਤੂੰ ਮੇਰੇ ਕੰਮ ਕਰੇ, ਤੂੰ ਮੈਨੂੰ ਚਾਹ ਦੇਵੇਂ, ਨਾਸ਼ਤਾ, ਕੱਪੜੇ ਇਸਤਰੀ ਕਰਕੇ ਦੇਵੇਂ। ਵੱਟਾਂ ਵਾਲੇ ਕੱਪੜੇ ਪਾ ਕੇ ਮੈਂ ਜਾਂਦਾ ਰਿਹਾ ਦਫ਼ਤਰ ਆਪਣੇ। ਇਹ ਤੇ ਬਹੁਤ ਬੁਰੀ ਗੱਲ ਹੈ। ਨਹੀਂ, ਮੈਂ ਤੁਹਾਡੇ ਕੱਪੜੇ ਰੋਜ਼ ਇਸਤਰੀ ਕਰਾਂ। ਇਸ ਲਈ ਵਿਆਹ ਕੀਤਾ। ਨਾਲੇ ਤੂੰ ਤੇ ਸੋਹਣੀ ਪਿਆਰੀ। ਉਹ ਵੀ ਤੇ ਪਿਆਰੀ ਹੈ। ਉਹ ਨਹੀਂ ਏਡੀ ਪਿਆਰੀ। ਤੋਬਾ ਤੋਬਾ ਅਸਤਗਫਿਰullah, ਐਡੇ ਝੂਠ ਬੋਲਦਾ ਨਾ ਤੂੰ, ਐਵੇਂ ਝੂਠ ਬੋਲੀ ਜਾਂਦਾ। ਕਿੰਨੇ ਝੂਠ ਬੋਲਦਾ ਤੂੰ, ਤੈਨੂੰ ਕਹਿ ਰਿਹਾ ਬੰਦ ਕਰ ਮੂੰਹ। ਮੈਂ ਬੁਰਾਈ ਨਹੀਂ ਸੁਣ ਸਕਦਾ। ਕੌਣ ਹੈ? ਕਾਲੂ? ਬੰਦ ਕਰ ਹੁਣ। ਕਾਲੂ ਕੌਣ? ਹੁਣ ਕਿੱਡਾ ਦਬ ਚੜਿਆ ਤੈਨੂੰ, ਕੌਣ ਹੈ ਕੌਣ ਹੈ? ਮੂੰਹ ਬੰਦ ਰੱਖ ਆਪਣਾ। ਮੈਂ ਆਪਣੀ ਬੀਬੀ ਦੇ ਖਿਲਾਫ ਕੋਈ ਗੱਲ ਨਹੀਂ ਸੁਣ ਸਕਦਾ। ਕਾਲੂ ਕੌਣ ਆ? ਪਤਾ ਤੇ ਲੱਗੇ ਕਿਹਦੇ ਨਾਲ ਲੱਗਾ ਵਾ। ਫੇਰ ਪੁੱਛ ਰਿਹਾ ਮੈਨੂੰ, ਤਮੀਜ਼ ਨਹੀਂ ਤੈਨੂੰ? ਕੀ ਪੁੱਛ ਰਿਹਾ? ਬੰਦ ਕਰ। ਸਭ ਚਾਹੇ ਕੌਣ ਸੀ? ਉਹ ਸੀ ਜੀ ਨਾਲ ਦੀ ਕੋਠੀ ਨਹੀਂ ਜਿਹੜੀ, ਉਹਨਾਂ ਦਾ ਮੁਲਾਜ਼ਮ। ਬਹੁਤ ਝੂਠ ਬੋਲਦਾ ਕਿ ਜ਼ੁਲਮ ਹੋ ਰਿਹਾ। ਵਾਹ, ਚਾਹ ਦਾ ਮਜ਼ਾ ਆ ਗਿਆ। ਇਹ ਮੈਂ ਚਾਹਨਾ ਜ਼ਿੰਦਗੀ ਕਿ ਇਸ ਤਰ੍ਹਾਂ ਕਰਕੇ ਮੈਂ ਬੈਠਾ ਤੇ ਚਾਹ ਦਾ ਕੱਪ ਆਵੇ ਤੇ ਮਜ਼ਾ ਆ ਜਾਏ। ਕਿਸ ਤਰ੍ਹਾਂ ਦੀ ਬਣੀ ਸੀ? ਬਹੁਤ ਕਮਾਲ। ਮੈਂ ਬਣਾਈ ਗਿਆ। ਮੈਂ ਕੀ ਉਧਰ ਨੂੰ ਮੂੰਹ ਕਰਕੇ ਕਹੀ ਜਾਂਦਾ ਮੈਂ ਚਾਹ ਬਣਾ ਕੇ ਲਿਆ। ਤੇ ਬਣਾਣੀ ਨਹੀਂ ਆਉਂਦੀ ਤੈਨੂੰ? ਕੀ ਹੋਇਆ? ਕੱਚੀ ਚਾਹ ਵਾ, ਮੈਂ ਪਤਾ ਨਹੀਂ ਕਿਵੇਂ ਪੀਤੀ। ਵੀ ਉਧਰ ਤੇ ਹੁਣ ਬੜਾ ਮਜ਼ੇਦਾਰ ਸੀ ਮੂੰਹ ਕਰਕੇ। ਤੇ ਉਹਨੂੰ ਮੈਂ ਇਹੀ ਕਹਿਣਾ ਵਾ ਨਾ, ਉਹਦੇ ਨਾਲ ਪਿਆਰ ਕਰਨਾ ਵਾ, ਮੁਹੱਬਤ ਦੀ ਸ਼ਾਦੀ ਕੀਤੀ ਏ, ਲਵ ਮੈਰਿਜ ਕੀਤੀ ਏ। ਹਾਂ, ਕੀਤੀ ਏ। ਹੁਣ ਨਹੀਂ ਸਫਾਈਆਂ, ਕੱਪੜੇ ਤੇ ਬਰਤਨ ਕਿਚਨ ਚ ਹੁਣ ਨਹੀਂ ਹੋਣਾ। ਹੁਣ ਆਪਣੀ ਜ਼ਿੰਦਗੀ ਹੋਰ ਹੋ ਗਈ ਹੈ। ਕਿਉਂ ਜਾਨੂ? ਹਾਂਜੀ। ਮੈਨੂੰ ਤੇ ਮੁਸਤਕਬਲ ਚ ਲੱਗਦਾ ਹੈ ਵੀ ਤੁਹਾਡੇ ਨਾਲ ਪੋਚਾ ਫੇਰ ਰਹੀ। ਕਿਹਦੇ ਨਾਲ? ਤੁਹਾਡੇ ਨਾਲ। ਉਹ ਸ਼ੇਰਨੀ ਹੈ। ਮੈਂ ਸਾਹਿਬ ਜੀ ਇੱਕ ਗੱਲ ਦੱਸਣੀ ਸੀ। ਉਹਦਾ ਭਰਾ ਨਹੀਂ ਜਿਹੜਾ ਮਾਖਾ, ਜਿਹਨੇ ਕਤਲ ਕੀਤੇ, ਉਹਨੇ ਦੱਸਤਾ ਉਹਨੂੰ ਫੋਨ ਕਰਕੇ ਕਿ ਇਹ ਸੌਕਣ ਲੈ। ਮਾਖੇ ਨੂੰ ਦੱਸਿਆ? ਆਹੋ। ਤੇ ਉਹ ਮਾਖੇ ਨੇ ਅੱਗੋਂ ਕੀ ਕਿਹਾ ਉਹਨੂੰ? ਮਾਖੇ ਨੇ ਪਤਾ ਨਹੀਂ ਕੀ ਕਿਹਾ, ਮੈਂ ਸੁਣਿਆ ਨਹੀਂ, ਪਰ ਮੈਂ ਸਾਂਭ ਲਾ ਗਿਆ। ਜਾਨ ਸਾਨ ਨੌਕਰਾਂ ਤੁਹਾਡਾ। ਮਾਖਾ ਬੰਦਾ ਤੇ ਕੱਬਾ ਹੀ ਹੈ। ਉਹ ਹੈ ਤਿੰਨ ਕਤਲ ਕਰਕੇ ਹੁਣ ਬਾਹਰ ਆ ਗਿਆ। ਜਦੋਂ ਪੁੱਛਿਆ ਸੀ ਨਾ ਕਿ ਕਿਉਂ ਕੀਤੇ, ਕਹਿੰਦਾ ਪਤਾ ਨਹੀਂ। ਮੈਂ ਕਿਹੜਾ ਪੁੱਛ ਕੇ ਕੀਤੇ ਨਾ। ਮੈਂ ਤਾਂ ਵੈਸੇ ਉਹਨੂੰ ਘੱਟ ਵੱਧ ਹੀ ਮਿਲਣਾ ਵਿਆਹ ਤੋਂ ਬਾਅਦ, 1-2 ਦਫਾ ਅਦਬ ਤੇ ਤੁਹਾਡਾ ਕਰਦਾ, ਅਦਬ ਕਰਦਾ, ਜਵਾਈ ਦਾ ਅਦਬ ਤੇ ਕਰਦੇ ਹੀ ਆ। ਉਹ ਬੇਨੋਈ ਉਹਦੇ ਤੁਸੀਂ। ਬਾਕੀ ਗੋਲੀ ਨਹੀਂ ਕੀ ਇਹਨੇ ਕੋਈ ਗਲਤ ਗੱਲ ਤੇ ਨਹੀਂ ਇਹਨੇ ਕੀਤੀ ਉਹਦੇ ਨਾਲ? ਨਹੀਂ ਦੱਸਣ ਦੇ ਸੀ ਕੀ ਕਿ ਜੀ ਉਹ ਸੌਕਣ ਲੈ ਆਇਆ ਤੇ ਉਹਨੇ ਕਿਹਾ ਕਿ ਚਲੋ ਕੋਈ ਮਸਲਾ ਨਹੀਂ, ਅਸੀਂ ਸੌਕਣ ਵੇਖ ਲਾਂਗੇ। ਉਹਨੇ ਤੁਹਾਡਾ ਨਹੀਂ ਕਿਹਾ। ਹਾਂ ਨਹੀਂ, ਮੇਰਾ ਵੈਸੇ ਯਾ ਕਰਦਾ ਵਾ। ਮੈਂ ਵੇਖਿਆ ਬੰਦਾ ਬਾਹਰ ਲੜਾਈਆਂ ਝਗੜੇ ਜਿੰਨੇ ਮਰਜ਼ੀ ਕਰੇ, ਜਵਾਈ ਭਾਈ ਤੇ ਫਿਰ ਉਹਦੀ ਇੱਜ਼ਤ ਤੇ ਫਿਰ ਕਰਨੀ ਪੈਂਦੀ ਹੈ ਨਾ। ਨਾ ਬਹਿਨੋਈ ਤੁਹਾਨੂੰ ਤੇ ਪੂਜਦਾ ਵਾ, ਪਰ ਪਿਸਤੌਲ ਚਲਾਉਂਦੇ ਆ ਨਾ, ਉਹਦਾ ਦਿਮਾਗ ਖਰਾਬ ਹੋ ਜਾਂਦਾ ਮਾਖੇ ਦਾ। ਉਹ ਪਿਸਟਲ ਨਹੀਂ ਦੇਖਦਾ ਉਹਦਾ ਚੱਲਣ ਵੀ ਨਾ। ਬਾਕੀ ਕੋਈ ਨਹੀਂ। ਪਾਸਪੋਰਟ ਬਣਿਆ, ਉਹਨੂੰ ਦੁਬਈ ਨਹੀਂ ਭੇਜ ਸਕਦੇ ਸੀ? ਭੇਜ ਦੇਣਾ ਤੁਸੀਂ। ਬੀਬੀ ਤੁਸੀਂ ਸੁਣਾਓ। ਉਹਨੂੰ ਛੱਡ ਤੂੰ ਮਾਖੇ ਦਾ ਦੱਸ ਕੇ ਨਾ ਪਰੇਸ਼ਾਨੀ ਲਾਤੀ। ਟੈਨਸ਼ਨ
ਤੁਹਾਡਾ ਬੱਬਰ ਸ਼ੇਰ ਬੈਠਾ, ਬੱਬਰ ਸ਼ੇਰ। ਤੁਹਾਨੂੰ ਨਹੀਂ ਪਤਾ ਮਾਖਾ ਮੇਰੀ ਕਿੰਨੀ ਗੱਲ ਮੰਨਦਾ। ਆਹੋ ਲੇਕਿਨ ਹੁਣ ਤੂੰ ਬਾਹਰ ਹੀ ਜਦੋਂ ਆਵੇ ਨਾ ਉੱਥੇ ਉਹਨੂੰ ਲੌਨ 'ਚ ਬਿਠਾ ਕੇ ਚਾਹ ਚੂ ਪਿਆ ਦਈ ਹੈ। ਡਰਾਇੰਗ ਰੂਮ ਤੂੰ ਮੈਨੂੰ ਫੋਨ ਕਰਕੇ ਲਾਜ਼ਮੀ ਦੱਸਣਾ ਕਿ ਮਾਖਾ ਆ ਗਿਆ। ਮੈਂ ਦੱਸਾਂਗਾ ਸਾਹਿਬ ਜੀ ਇੱਕ ਗੱਲ ਹੋਰ। ਹਾਂ ਇਹ ਬੀਬੀ ਜੀ ਜਦੋਂ ਦੱਸ ਰਹੇ ਸੀ ਨਾ, ਉਹਨੇ 3 ਵਾਰੀ ਮੇਰਾ ਹੀ ਪੁੱਛਿਆ। ਉਹਨੇ ਕਿਹਾ ਭਾਈ ਨੂੰ ਨਹੀਂ ਠੀਕ ਨੇ। ਉਹ ਕਰ ਤੇਰਾ ਤੇ ਨਹੀਂ ਨਾ, ਤੇਰੇ ਨਾਲ ਤੂੰ ਤੇ ਨੌਕਰ ਆ ਘਰ ਦਾ। ਉਹ ਪਿਆਰ ਹੀ ਬਹੁਤ ਕਰਦਾ। ਦੇਖੋ ਬੀਬੀ ਜੀ ਨੇ ਮਾਵਾਂ ਤਰ੍ਹਾਂ ਹੈ ਮੇਰੇ ਨਾਲ ਲਾਡ ਲਡਾਈ ਸੀ। ਆਹੋ ਕਦੀ ਮੈਨੂੰ ਨੌਕਰ ਸਮਝੇ ਨਹੀਂ, ਉਹਨੇ ਇਹ ਤੇ ਨਹੀਂ ਕਿਹਾ ਕਿ ਵੀ ਉਹਨੂੰ ਅਸੀਂ ਪੁੱਛਣਾ ਵਾ ਅੱਛੇ ਤਰੀਕੇ ਨਾਲ। ਨਾ ਨਾ ਮੌਤ ਨੂੰ ਯਾਦ ਕਰੀਏ ਨਾ ਤੇ ਬਹੁਤੀ ਜਲਦੀ ਆਉਂਦੀ। ਇੰਜ ਦੀ ਗੱਲ ਹੀ ਨਾ ਕਰੋ। ਚਾਹ ਪੀਓ। ਤੂੰ ਪੀ ਚਾਹ, ਕੋਈ ਨਹੀਂ। ਮਾਖੇ ਦਾ ਜ਼ਿਕਰ ਕੀਤਾ ਮੇਰੇ ਕੋ ਕਿੱਥੋਂ ਲੰਘਣੀ। ਥੈਂਕ ਯੂ। ਪੀ ਤੁਸੀਂ ਨਹੀਂ ਪੀਣੀ? ਨਹੀਂ ਉਹਨੇ ਵੀ ਨਹੀਂ ਪੀਣੀ। ਤੁਸੀਂ ਪਹਿਲੇ ਦੱਸਿਆ ਨਹੀਂ ਸੀ? ਮਾਖੇ ਨੂੰ ਨਹੀਂ, ਮੇਰੇ ਕੋਲ ਉਹਦਾ ਨੰਬਰ ਹੀ ਨਹੀਂ ਹੈ। ਨੰਬਰ ਹੁੰਦਾ ਤੇ ਮੈਂ ਕਹਿੰਦਾ ਭਾਈ ਨੂੰ ਦੂਜੀ ਸ਼ਾਦੀ ਕਰਨੀ। ਤੁਸੀਂ ਆਪਣੀ ਬੇਗਮ ਨੂੰ ਦੱਸ ਦੇਣਾ ਸੀ ਨਾ। ਉਹ ਬੇਗਮ ਕੋ ਮੈਂ ਕੋਈ ਡਰਦਾ ਨਹੀਂ ਹੈਗਾ। ਬੇਗਮ ਤਾਂ ਸਿਰਫ ਇਸ ਲਈ ਮੈਂ ਉਹਦੇ ਨਾਲ ਕਰਨਾ ਵਾ ਕਿ ਯਾਰ ਜਦੋਂ ਵਿਆਹ ਕੇ ਲੈ ਆਂਦੀ ਤੇ ਫਿਰ ਉਸਤਾਦ ਜੀ ਫਿਰ ਦੁੱਖ ਸੁੱਖ ਸਾਰੇ ਸਾਂਝੇ ਹੀ ਹੁੰਦੇ ਆ। ਬੇਗਮ ਕੋ ਨਹੀਂ ਡਰਦੇ? ਕਿਹਦੇ ਕੋਲੋਂ? ਬੇਗਮ ਕੋ ਨਹੀਂ, ਉਹਦੇ ਕੋਲ ਤਾਂ ਨਹੀਂ ਮੈਂ ਡਰਦਾ। ਹਾਂ ਨਹੀਂ ਡਰਦੇ, ਨਹੀਂ ਡਰਦੇ, ਨਹੀਂ ਡਰਦੇ, ਨਹੀਂ ਡਰਦੇ। ਤੇ ਹੁਣ ਉਹ ਕੀ ਹਾਲ ਕਰੇਗੀ? ਕੋਈ ਨਹੀਂ, ਹਾਲ ਕਾਹਦਾ ਕਰਨਾ, ਐਡੀ ਉਹ ਕਿਤੇ ਰਹਿੰਦੀ ਨਹੀਂ। ਹਾਂ ਜੁਰਤ ਹੀ ਨਹੀਂ ਸਾਹਿਬ ਜੀ ਨੂੰ। ਇੰਜ ਤੇਰੇ ਝਾਟੇ ਪੁੱਟੇ ਜਾਣ ਮੈਨੂੰ ਨਹੀਂ ਪਤਾ। ਐਵੇਂ ਝਾਟੇ ਪੁੱਟੇ ਜਾਣੇ ਦੇ। ਸਾਹਿਬ ਜੀ ਨੂੰ ਨਹੀਂ ਕੁਛ ਨਹੀਂ ਕਹਿੰਦੀ। ਕਿਉਂ? ਇਹਨਾਂ ਦਾ ਕਸੂਰ ਹੈ, ਇਹਨਾਂ ਨੂੰ ਦੱਸਣਾ ਚਾਹੀਦਾ ਸੀ। ਤੂੰ ਉਹਦੇ ਕੋਲ ਡਰ ਰਹੀ ਹੈ, ਮਾਖੇ ਕੋਲ ਡਰ ਰਹੀ? ਸਾਰਿਆਂ ਕੋਲ। ਉਹ ਕੁਛ ਨਹੀਂ ਹੁੰਦਾ ਤੇਰੇ। ਨਾ ਨਾ ਤੇਰਾ ਬੰਦਾ ਜੀ ਹੈ ਜਿਹੜਾ ਆਏਗਾ ਤੇਰੀ ਲਾਸ਼ ਤੋਂ ਨੰਗ ਕੇ ਆਏਗਾ ਸਾਡੇ ਤੱਕ। ਬੇ ਦੀਦੀ ਜਿਹੜਾ ਵੀ ਆਏਗਾ। ਮੇਰੀ ਲਾਜ ਤੋਂ ਕਿਉਂ ਨੰਗਾ? ਯਾਰ ਤੂੰ ਸਾਡਾ ਹਲਾਲੀ ਸ਼ਾਗਿਰਦ ਨਹੀਂ ਹੈਗਾ, ਹਲਾਲੀ ਨੌਕਰ। ਸ਼ਾਗਿਰਦ ਮੈਂ ਕੁੱਤੀ ਨਹੀਂ ਹੈ ਤੁਹਾਡਾ ਹੈ। ਮੇਰੀ ਲਾਜ ਤੋਂ ਕਿਉਂ ਨੰਗ ਕੇ ਆਏਗਾ? ਮੇਰਾ ਤੇ ਕੁਛ ਹੋਰ ਹੀ ਨਹੀਂ। ਮੇਰਾ ਤੇ ਹਲੇ ਤੱਕ ਵਿਆਹ ਨਹੀਂ ਕੀਤਾ। ਤੂੰ ਹਰ ਤਰੀਕੇ ਨਾਲ ਮੈਨੇਜ ਕਰਨਾ ਵਾ ਬਸ। ਮੈਂ ਮਾਖੇ ਨੂੰ ਮੈਨੇਜ ਕਰਾਂਗਾ। ਤੂੰ ਤਨਖਾਹ ਅੱਗੇ ਮਿਲਦੀ ਨਾ ਤੈਨੂੰ 14,000 15 ਤੈਨੂੰ ਹੁਣ ਮੈਂ ਦੇਣੀ ਹੈ 20,000। ਕਿਉਂ ਜੀ? ਠੀਕ ਹੈ। ਕੋਈ ਮਾਖੇ ਦੀ ਐਸੀ ਦੀ ਤੈਸੀ ਕੋਈ ਗੱਲ ਕਰੇ ਫੋਨ ਤੇ ਕਿਸੇ ਨਾਲ, ਹਾਂ ਤੂੰ ਸਿਰਫ ਮੈਨੂੰ ਦੱਸਣਾ। ਓਕੇ। ਉਸ ਤੋਂ ਬਾਅਦ ਫਿਰ ਤੇਰਾ ਬੌਸ ਜੇ ਘਰੋਂ ਬਾਹਰ ਨਿਕਲ ਜਾਏ ਤੇ ਫਿਰ ਕਹੀਂ। ਤੁਸੀਂ ਨਿਕਲਣ ਦੀ ਜ਼ਰੂਰਤ ਹੀ ਨਹੀਂ ਤੁਹਾਨੂੰ। ਇਹ ਜਿਹੜੇ ਹੱਥ ਮੇਰੇ ਸਿਰ ਤੇ ਰਹੇਗਾ ਨਾ, ਜ਼ਰੂਰਤ ਨਹੀਂ ਕਿਸੇ ਦੀ। ਬਸ ਠੀਕ। ਬਾਕੀ ਝਾਟੇ ਝੂਟੇ ਦੀ ਤੇਰੀ ਗਰੰਟੀ ਨਹੀਂ ਬੀਬੀ। ਕੁਛ ਨਹੀਂ ਹੁੰਦਾ, ਐਵੇਂ ਨਾ ਘਬਰਾ ਝਾਟਿਆਂ ਤੋਂ। ਪਰੇਸ਼ਾਨ ਨਾ ਹੋ, ਕੁਛ ਨਹੀਂ ਹੁੰਦਾ। ਸੱਤੇ ਖੈਰਾਂ ਨੇ ਜਦੋਂ ਕਰਜ਼ ਲਿਆ ਤੇ ਫਿਰ ਕਾਹਦਾ ਸਿਆਪਾ। ਬੀਬੀ ਜੀ ਬੈਠੋ। अस्सलाम वालेकुम। ਵਾਲੇਕਮ ਸਲਾਮ। ਹਾਂਜੀ ਇੱਥੇ ਕੁਛ ਸਲਾਮ ਲਵੇ ਨਾ ਤੇ ਸਹੀ ਮੂੰਹ ਨਾਲ ਵਾਲੇਕਮ ਸਲਾਮ ਕਹੀਦਾ। ਮੈਂ ਸਹੀ ਮੂੰਹ ਨਾਲ ਜਵਾਬ ਦਿੱਤਾ। ਇੱਥੇ ਬੈਠੇ ਕੀ ਕਰ ਰਹੇ? ਸਫਾਈਆਂ ਕਿਉਂ ਨਹੀਂ ਕਰ ਰਹੇ? ਕੌਣ ਸਫਾਈਆਂ? ਹਾਂ ਹੁਣ ਕੀ ਹੋ ਗਿਆ? ਹੁਣ ਨਹੀਂ ਸਫਾਈਆਂ। ਅੱਛਾ ਮੈਂ ਹੁਣੀ ਕਰਵਾ ਲੈਣੀ ਆ। ਚਲੋ ਉੱਠੋ, ਨਾਲੇ ਸੋਫੇ ਛੱਡੋ ਖਾਲੀ ਕਰੋ। ਆ ਦੇਖੋ ਕਿੰਨੀ ਡਸਟ ਪਈ ਸੋਫਿਆਂ ਤੇ, ਨਜ਼ਰ ਨਹੀਂ ਆ ਰਹੀ ਡਸਟ ਕਿੰਨੀ ਪਈ ਆ? ਉੱਠੋ ਨਾਲੇ ਸੋਫੇ ਖਾਲੀ ਕਰੋ। ਨਾ ਪਾ, ਮੈਂ ਤੈਨੂੰ ਦੱਸ ਰਿਹਾ। ਇਹ ਮੇਰੀ ਮਾਂ ਨੇ ਦਿੱਤੇ ਆ। ਇਹ ਇਧਰੋਂ ਸੋਫੇ ਨਹੀਂ ਆਏ, ਉਧਰੋਂ ਮੈਂ ਆਪ ਮਨਾ ਕੀਤੇ ਆ। ਚਲੋ ਇੱਥੇ ਜ਼ਮੀਨ ਤੇ ਬੈਠੋ। ਜ਼ਮੀਨ ਤੇ ਬੈਠੋ। ਉਹ ਠੀਕ ਨਾ ਨਾ ਸਾਹਿਬ ਜੀ। ਉੱਠੋ ਚਲੋ ਸਫਾਈਆਂ ਕਰੋ। ਚਲੋ ਸਫਾਈਆਂ ਕਰੋ। ਬੰਦ ਕਰ ਕਾਲੂ, ਸਾਰੀਆਂ ਬੱਤੀਆਂ ਬੰਦ ਕਰ, ਪੱਖੇ ਬੰਦ ਕਰ, ਬੰਦ ਕਰ। ਇੱਥੇ ਸਫਾਈਆਂ ਕਰਾਈਏ। ਇੱਥੇ ਰਿਵਾਜ ਤੁਹਾਡਾ ਨਹੀਂ ਹੈਗਾ। ਤੂੰ ਨਾਸ਼ਤਾ ਹਾਂ ਤੂੰ ਹੋਲੀ ਮਾਥਾ ਤੂੰ ਹੋਲੀ। ਚਲੋ ਤੂੰ ਚੱਲ ਕਮਰੇ 'ਚ, ਤੂੰ ਕਮਰੇ 'ਚ ਚੱਲ। ਸਫਾਈ ਕਰੋ ਸਫਾਈ। ਮੈਂ ਤੈਨੂੰ ਕਹਿ ਰਿਹਾ, ਤੂੰ ਜਾਣਦੀ ਨਹੀਂ ਹੈਗੀ ਉਹਨੂੰ। ਜਾ ਕਮਰੇ 'ਚ ਚੱਲ ਤੂੰ। ਸਾਹਮਣੇ ਲਿਆ। ਕੀ ਹੈ ਵੇ? ਫੋਨ ਆ ਰਿਹਾ ਸੀ ਜੀ। ਕਿਹਦਾ? ਮਾਖੇ ਦਾ। ਹਾਂਜੀ ਭਾਜੀ। ਨਹੀਂ ਵੈਰੀ ਗੁੱਡ ਬਾਜੀ ਕੋਲ ਹੀ ਖੜੇ ਨੇ। ਸਭ ਠੀਕ ਚੱਲ ਰਿਹਾ ਭਾਜੀ? ਤੂੰ ਹੋਲੀ ਬੋਲ। ਹਾਂਜੀ ਭਾਈ ਮਾਖੇ ਸਭ ਖੈਰੀਅਤ ਹੈ? ਹਾਂ ਪਿਸਤੌਲ ਨਵਾਂ ਲੈ ਰਹੇ ਹੋ? ਸਹੀ ਹੈ। ਅੱਛਾ ਜੀ। ਗੋਲੀਆਂ ਫੁੱਲ, ਮੈਗਜ਼ੀਨ ਬ੍ਰੈਸਟਡ। ਇੱਕ ਮੇਰੇ ਵਾਸਤੇ ਵੀ। ਉਹ ਨਹੀਂ ਹੁਣ ਰਹਿਣ ਦਿਓ। ਕੰਮ ਸੂਤਰ ਹੋ ਗਿਆ। ਅੱਖਾਂ ਆਪਣਾ ਭਾਈ ਹੈਗਾ ਵੱਡਾ। ਤੈਨੂੰ ਪਤਾ ਭਾਈ ਮਾਖੇ ਦੀ ਆਪਾਂ ਕਿੰਨੀ ਇੱਜ਼ਤ ਕਰੀਦੀ ਹੈ। ਕੱਟ ਗਿਆ। ਹਾਂ ਚੱਲ ਅੱਗੋਂ ਆਪ ਕਰ ਲੋ। ਪਿਸਤੌਲ ਲੈ ਰਹੇ ਅੱਗੋਂ ਆਪ ਕਰ ਲੋ ਹੁਣ।
ਆਪ ਹੀ ਕੰਮ ਕਰੋ। ਸਫਾਈ ਕਿਉਂ ਨਹੀਂ ਕਰ ਰਿਹਾ? ਕਰ ਲਈ ਸਫਾਈ, ਹੁਣ ਜਾ ਕੇ ਆਪਣੇ ਕਮਰੇ 'ਚ ਜਾਓ। ਬੁਲਾ ਮੇਰੇ ਭਰਾ ਨੂੰ ਫੋਨ, ਮਿਲਾ ਜਲਦੀ ਬੁਲਾ। ਹੁਣ ਰਹਿ ਕੀ ਗਿਆ ਵਾ ਪਿੱਛੇ? ਜਾਲੇ ਲਾਣੇ, ਕੱਪੜੇ ਧੋਣੇ, ਦੇਖ ਕਿੰਨੇ ਬਾਹਰ ਗੋਡੇ ਗੋਡੇ ਕੱਪੜੇ ਇਕੱਠੇ ਹੋਏ। ਮੇਰੀ ਗੱਲ ਸੁਣ ਲੈ ਓਏ, ਬੰਦ ਕਰ ਫੋਨ, ਬੰਦ ਕਰ ਫੋਨ। ਫੋਨ ਹਲੇ ਚੱਲਦਾ ਰਹਿੰਦਾ। ਹਾਂ ਮੈਂ ਨਾ ਗੱਲ ਕਰ। ਇਤਵਾਰ ਨੂੰ ਧੋਵਾਂਗੇ ਕੱਪੜੇ। ਮਾਕੇ ਨੂੰ ਫੋਨ ਮਿਲਾ। ਓਏ ਇਤਵਾਰ ਨੂੰ ਕਹਿ ਤਾਂ ਦਿੱਤਾ, ਹੁਣ ਕਿੰਨੀ ਵਾਰੀ ਮਾਖੇ ਨੂੰ ਬੁਲਾਣਾ? ਮਾਕੇ ਨੂੰ ਫੋਨ ਮਿਲਾ, ਮੈਂ ਹੁਣੀ ਪਾ ਕੇ ਜਾਣੇ ਆ ਸ਼ਾਮ ਨੂੰ। ਮੇਰਾ ਤਾਂ ਕੋਈ ਸੂਟ ਹੀ ਨਹੀਂ ਹੈ ਪਾਉਣ ਵਾਸਤੇ। ਮੈਂ ਤਵਾਰ ਤੱਕ ਆਹੀ ਕੱਪੜੇ ਪਾ ਕੇ ਫਿਰਦੀ ਰਹਾਂ। ਓਏ ਮਸ਼ੀਨ ਲਾ, ਮੈਂ ਕੱਪੜੇ ਧੋਣ ਲੱਗਾ। ਰਹਿੰਦੇ ਇੰਨਾ ਡਰੀ ਬਹੁਤ ਆ। ਰਹਿੰਦੇ ਬਸ ਚਲਾ ਜਾ ਹੁਣ ਕੱਪੜੇ ਧੋਣ। ਇਹਨੂੰ ਤਾਂ ਮੈਂ ਪੰਬੂ ਧਾਰੇ ਦਾ ਖਾਵਾਂਗੀ। ਦੇਖਾ ਜਾ, ਮੈਂ ਤੁਹਾਨੂੰ ਦੱਸਿਆ ਸੀ ਨਾ ਇਹ ਟਿੰਡਰ ਦੇ ਆ ਨਾ ਜਿਹੜੇ, ਇਹਨਾਂ ਨੂੰ ਸਿੱਧ ਕਰ। ਇਹਨਾਂ ਨੂੰ ਮੈਂ ਸਾਰਿਆਂ ਨੂੰ ਸੁੱਧ ਕਰ ਲਾਂਗੀ। ਹਲੇ ਤੇ ਇਹਦੀ ਵੀ ਵਾਰੀ ਆਣੀ, ਦੇਖਦੇ ਨੇ ਤਮਾਸ਼ਾ। ਮੈਂ ਉਹਨੂੰ ਦੱਸਦਾ, ਮੈਂ ਕਿਹਾ ਬੀਬੀ ਦੇ ਭਰਾ ਨੇ ਤੇਰੇ ਝਾਟੇ ਪੱਟਣੇ। ਹਾਂ ਦੱਸਦਾ ਸੀ ਹਾਂ। ਪਹਿਲੇ ਹੀ ਨਾ ਦੱਸੀ ਜਾਈਦਾ ਹੁੰਦਾ ਅਗਲੇ ਨੂੰ ਪਲਾਨ ਦਾ ਕਿ ਆਹ ਕਰਨਾ ਤੇ ਆਹ ਕਰਨਾ। ਦੇਖ ਤੇਰੇ ਸਾਹਿਬ ਜੀ ਨੂੰ ਭੇਜਿਆ ਕਿ ਨਹੀਂ ਕੱਪੜੇ ਧੋਣ? ਹਾਂ ਦੇਖੀ ਚੱਲ ਹੁਣ ਇਹਦੀ ਭਾਂਡੇ ਧੋਣ ਦੀ ਵਾਰੀ ਆ। ਇਹਨੂੰ ਕਹਿੰਦੇ ਆ ਸ਼ੇਰ ਦੀ। ਓਏ